ਇੱਕ ਆਈਸ ਵਾਲਿਆਂ ਨੇ ਯੂਟਾ ਦੇ ਵਿੱਚ ਯੂਟਾ ਕਾਲਜ ਦੀ ਜਿਹੜੀ ਸਟੂਡੈਂਟ ਆ, ਉਹਨੂੰ ਇੱਕ ਸਟਾਪ ਦੇ ਉੱਤੇ ਰੋਕ ਲਿਆ। ਪੁਲਿਸ ਵਾਲੇ ਸੀ, ਸੌਰੀ। ਕੈਰੋਲੀਨਾ ਡਿਆਸ ਗੋਨਕਲੇਵਸ ਨਾਮ ਦੀ ਇਹ ਸਟੂਡੈਂਟ ਯੂਨੀਵਰਸਿਟੀ ਆਫ ਯੂਟਾ ਦੀ ਸਟੂਡੈਂਟ ਆ। ਇੰਟਰਸਟੇਟ 70 ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ। ਜੂਨ 5 ਨੂੰ ਮਿਸਾ ਕਾਉਂਟੀ ਦੇ ਸ਼ੈਰਿਫ ਵਾਲਿਆਂ ਨੇ ਉਹਨੂੰ ਪੁੱਲ ਕੀਤਾ ਤੇ ਕਿਉਂਕਿ ਉਹਦੀ ਸਪੀਡ ਥੋੜੀ ਜਿਹੀ ਜ਼ਿਆਦਾ ਸੀ, ਉਸ ਕਰਕੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਇਹ ਉਹ ਡਰੀਮਰ ਹੈਗੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਡਾਕਾ ਵਾਲੇ। ਬਰਾਕ ਓਬਾਮਾ ਉਹਨਾਂ ਨੇ ਡਾਕਾ ਦੇ ਅੰਡਰ ਇਹ ਜਿਹੜੇ ਸਟੂਡੈਂਟਸ ਆ ਇਹਨਾਂ ਨੂੰ ਕੁਛ ਲੀਗਲ ਸਟੇਟਸ ਦਿੱਤਾ ਸੀ। 2.5 ਮਿਲੀਅਨ ਦੇ ਕਰੀਬ ਡਰੀਮਰਸ ਇਸ ਟਾਈਮ ਯੂਐਸਏ ਦੇ ਵਿੱਚ ਰਹਿ ਰਹੇ ਹੈਗੇ ਆ। ਉਹ 7 ਸਾਲਾਂ ਦੀ ਸੀ ਜਦੋਂ ਬ੍ਰਾਜ਼ੀਲ ਤੋਂ ਆਈ ਸੀ, ਤੇ 12 ਸਾਲਾਂ ਦੀ ਹੈਗੀ ਜਦੋਂ ਤੋਂ ਉਹਦਾ ਜਿਹੜਾ ਅਸਾਈਲਮ ਕੇਸ ਆ ਉਹ ਪੈਂਡਿੰਗ ਹੈਗਾ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ। ਸੋ ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਪੈ ਰਿਹਾ ਵੀ ਦੇਖੋ ਹੁਣ ਤੁਸੀਂ ਸਟੂਡੈਂਟਸ ਨੂੰ ਵੀ ਇੱਕ ਜੇ ਉਹਦੀ 5 ਜਾਂ 7 ਮੀਲ ਸਪੀਡ ਜ਼ਿਆਦਾ ਸੀ ਉਸ ਚੱਕਰ ਦੇ ਵਿੱਚ ਅਰੈਸਟ ਕਰ ਰਹੇ ਆ ਤੇ ਉਹਨੂੰ ਜਿਹੜਾ ਡਿਪੋਰਟ ਕਰਨ ਦਾ ਸੋਚ ਰਹੇ ਹੈਗੇ। ਜੀ, ਬੋਡੀ ਕੈਮ ਫੁਟੇਜ ਜਿਹੜੀ ਰਿਲੀਜ਼ ਕੀਤੀ ਗਈ ਬਾਅਦ ਦੇ ਵਿੱਚ ਸ਼ੈਰਿਫ ਆਫਿਸ ਦੇ ਦੁਆਰਾ, ਉਹਨਾਂ ਨੇ ਉਸ ਦੇ ਵਿੱਚ ਆਇਡੈਂਟੀਫਾਈ ਕੀਤਾ। ਕਹਿੰਦੇ ਵੀ ਇਹ ਤਾਂ ਰੋਕਿਆ ਗਿਆ ਵੀ ਕਿਉਂਕਿ ਸੈਮੀ ਟਰੱਕ ਦੇ ਲਾਗੇ ਜਿਹੜਾ ਬਹੁਤ ਜ਼ਿਆਦਾ ਕਲੋਜ਼ਲੀ ਜਿਹੜੀ ਉਹ ਡਰਾਈਵ ਕਰ ਰਹੀ ਸੀ ਤੇ 20 ਘੰਟੇ ਜਿਹੜਾ ਇਸ ਨੂੰ ਸਟਾਪ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਆਈਸ ਦੇ ਦੁਆਰਾ ਜਿਹੜਾ ਇਹ ਡਿਟੇਨ ਹੋਈ ਸੀਗੀ ਯੂਟਾ ਦੀ ਜਿਹੜੀ ਉਹ ਸਟੂਡੈਂਟ ਆ। ਇਹ ਇੱਕ ਸਟਾਪ ਤੋਂ ਬਾਅਦ ਦੇ ਵਿੱਚ ਉਸਨੂੰ ਡਿਟੇਨ ਜਿਹੜਾ ਉਹ ਕਰ ਲਿਆ ਗਿਆ। ਕੋਈ ਕ੍ਰਿਮੀਨਲ ਰੈਕਡ ਨਹੀਂ ਸੀਗੀ, ਨਾ ਹੀ ਕੋਈ ਇਸ ਦੇ ਉਲਟ ਕੋਈ ਵਾਰੰਟ ਸੀਗਾ, ਪਰ ਫਿਰ ਵੀ ਜਿਹੜਾ ਇਸ ਨੂੰ ਡਿਟੇਨ ਕਰ ਲਿਆ ਗਿਆ। ਸੋ ਜਿਹੜੀ ਡੀਐਸ ਗੋਨਕਾਲਸ ਆ, ਇਹ 2.5 ਮਿਲੀਅਨ ਜਿੱਦਾਂ ਡਰੀਮਰਸ ਪਹਿਲਾਂ ਦੱਸ ਕੇ ਹਟਿਆ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਉਹ ਸੀਗੀ। ਇੱਕ ਆਈਸ ਵਾਲਿਆਂ ਨੇ ਯੂਟਾ ਦੇ ਵਿੱਚ ਯੂਟਾ ਕਾਲਜ ਦੀ ਜਿਹੜੀ ਸਟੂਡੈਂਟ ਆ, ਉਹਨੂੰ ਇੱਕ ਸਟਾਪ ਦੇ ਉੱਤੇ ਰੋਕ ਲਿਆ। ਪੁਲਿਸ ਵਾਲੇ ਸੀ, ਸੌਰੀ। ਕੈਰੋਲੀਨਾ ਡਿਆਸ ਗੋਨਕਲੇਵਸ ਨਾਮ ਦੀ ਇਹ ਸਟੂਡੈਂਟ ਯੂਨੀਵਰਸਿਟੀ ਆਫ ਯੂਟਾ ਦੀ ਸਟੂਡੈਂਟ ਆ। ਇੰਟਰਸਟੇਟ 70 ਦੇ ਉੱਤੇ ਜਿਹੜੀ ਉਹ ਚੱਲ ਰਹੀ ਸੀ। ਜੂਨ 5 ਨੂੰ ਮਿਸਾ ਕਾਉਂਟੀ ਦੇ ਸ਼ੈਰਿਫ ਵਾਲਿਆਂ ਨੇ ਉਹਨੂੰ ਪੁੱਲ ਕੀਤਾ ਤੇ ਕਿਉਂਕਿ ਉਹਦੀ ਸਪੀਡ ਥੋੜੀ ਜਿਹੀ ਜ਼ਿਆਦਾ ਸੀ, ਉਸ ਕਰਕੇ ਬਾਅਦ ਦੇ ਵਿੱਚ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਤੇ ਇਹ ਉਹ ਡਰੀਮਰ ਹੈਗੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਪ੍ਰੈਜ਼ੀਡੈਂਟ ਡਾਕਾ ਵਾਲੇ। ਬਰਾਕ ਓਬਾਮਾ ਉਹਨਾਂ ਨੇ ਡਾਕਾ ਦੇ ਅੰਡਰ ਇਹ ਜਿਹੜੇ ਸਟੂਡੈਂਟਸ ਆ ਇਹਨਾਂ ਨੂੰ ਕੁਛ ਲੀਗਲ ਸਟੇਟਸ ਦਿੱਤਾ ਸੀ। 2.5 ਮਿਲੀਅਨ ਦੇ ਕਰੀਬ ਡਰੀਮਰਸ ਇਸ ਟਾਈਮ ਯੂਐਸਏ ਦੇ ਵਿੱਚ ਰਹਿ ਰਹੇ ਹੈਗੇ ਆ। ਉਹ 7 ਸਾਲਾਂ ਦੀ ਸੀ ਜਦੋਂ ਬ੍ਰਾਜ਼ੀਲ ਤੋਂ ਆਈ ਸੀ, ਤੇ 12 ਸਾਲਾਂ ਦੀ ਹੈਗੀ ਜਦੋਂ ਤੋਂ ਉਹਦਾ ਜਿਹੜਾ ਅਸਾਈਲਮ ਕੇਸ ਆ ਉਹ ਪੈਂਡਿੰਗ ਹੈਗਾ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ। ਸੋ ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਪੈ ਰਿਹਾ ਵੀ ਦੇਖੋ ਹੁਣ ਤੁਸੀਂ ਸਟੂਡੈਂਟਸ ਨੂੰ ਵੀ ਇੱਕ ਜੇ ਉਹਦੀ 5 ਜਾਂ 7 ਮੀਲ ਸਪੀਡ ਜ਼ਿਆਦਾ ਸੀ ਉਸ ਚੱਕਰ ਦੇ ਵਿੱਚ ਅਰੈਸਟ ਕਰ ਰਹੇ ਆ ਤੇ ਉਹਨੂੰ ਜਿਹੜਾ ਡਿਪੋਰਟ ਕਰਨ ਦਾ ਸੋਚ ਰਹੇ ਹੈਗੇ। ਜੀ, ਬੋਡੀ ਕੈਮ ਫੁਟੇਜ ਜਿਹੜੀ ਰਿਲੀਜ਼ ਕੀਤੀ ਗਈ ਬਾਅਦ ਦੇ ਵਿੱਚ ਸ਼ੈਰਿਫ ਆਫਿਸ ਦੇ ਦੁਆਰਾ, ਉਹਨਾਂ ਨੇ ਉਸ ਦੇ ਵਿੱਚ ਆਇਡੈਂਟੀਫਾਈ ਕੀਤਾ। ਕਹਿੰਦੇ ਵੀ ਇਹ ਤਾਂ ਰੋਕਿਆ ਗਿਆ ਵੀ ਕਿਉਂਕਿ ਸੈਮੀ ਟਰੱਕ ਦੇ ਲਾਗੇ ਜਿਹੜਾ ਬਹੁਤ ਜ਼ਿਆਦਾ ਕਲੋਜ਼ਲੀ ਜਿਹੜੀ ਉਹ ਡਰਾਈਵ ਕਰ ਰਹੀ ਸੀ ਤੇ 20 ਘੰਟੇ ਜਿਹੜਾ ਇਸ ਨੂੰ ਸਟਾਪ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਆਈਸ ਦੇ ਦੁਆਰਾ ਜਿਹੜਾ ਇਹ ਡਿਟੇਨ ਹੋਈ ਸੀਗੀ ਯੂਟਾ ਦੀ ਜਿਹੜੀ ਉਹ ਸਟੂਡੈਂਟ ਆ। ਇਹ ਇੱਕ ਸਟਾਪ ਤੋਂ ਬਾਅਦ ਦੇ ਵਿੱਚ ਉਸਨੂੰ ਡਿਟੇਨ ਜਿਹੜਾ ਉਹ ਕਰ ਲਿਆ ਗਿਆ। ਕੋਈ ਕ੍ਰਿਮੀਨਲ ਰੈਕਡ ਨਹੀਂ ਸੀਗੀ, ਨਾ ਹੀ ਕੋਈ ਇਸ ਦੇ ਉਲਟ ਕੋਈ ਵਾਰੰਟ ਸੀਗਾ, ਪਰ ਫਿਰ ਵੀ ਜਿਹੜਾ ਇਸ ਨੂੰ ਡਿਟੇਨ ਕਰ ਲਿਆ ਗਿਆ। ਸੋ ਜਿਹੜੀ ਡੀਐਸ ਗੋਨਕਾਲਸ ਆ, ਇਹ 2.5 ਮਿਲੀਅਨ ਜਿੱਦਾਂ ਡਰੀਮਰਸ ਪਹਿਲਾਂ ਦੱਸ ਕੇ ਹਟਿਆ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਉਹ ਸੀਗੀ।